अस्सलाम वालेकुम जी। ਅੱਜ ਬੜਾ ਮੇਰੇ ਵਾਸਤੇ ਖੁਸ਼ੀ ਦਾ ਮੌਕਾ ਕਿ ਮੇਰਾ ਭਰਾ ਮੈਨੂੰ ਮਿਲਣ ਆਇਆ ਜੀ। ਮੇਰੇ ਉਸਤਾਦ ਵੀ ਆ ਕਿ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਨਾ, ਆ ਵੀਡੀਓ ਬਣਾਉਣੀ ਸ਼ੁਰੂ ਕੀਤੀ, ਹਜੇ 2-4 ਹੀ ਬਣਾਈਆਂ ਸੀ ਤੇ ਉਦੋਂ ਆਦਲ ਭਾਈ ਨੇ ਮੈਨੂੰ ਬੜਾ ਹੌਸਲਾ ਦਿੱਤਾ ਸੀ ਤੇ ਉਸ ਟਾਈਮ ਆ ਕੇ ਇਹਨਾਂ ਨੇ ਪਿਛੇਨ ਗੋਈਆਂ ਵੀ ਬੜੀਆਂ ਕੀਤੀਆਂ ਸੀ ਵੀ ਤੂੰ ਮਸ਼ਹੂਰ ਹੋ ਜਾਏਗਾ ਤੇ ਅੱਲਾ ਦੀ ਕਰਨੀ ਹੋਈ ਵੀ ਉਦਾਂ ਹੀ ਹੋਇਆ ਵੀ ਮਸ਼ਹੂਰ ਵੀ ਹੋ ਗਿਆ। ਅੱਛਾ, ਇਹ ਤਾਂ ਮੈਂ ਵੀ ਸੋਚਿਆ ਸੀ ਕਿ ਆਪਣੇ ਵਲੌਗ ਵਾਸਤੇ ਇਹ ਲਾਈਨ ਬੋਲਾਂਗਾ ਤੇ ਇਹ ਮੈਂ ਫਿਰ ਵੀ ਬੋਲਾਂਗਾ, ਲੇਕਿਨ ਉਹ ਐਵੇਂ ਹੀ ਆ ਕਿ ਕੁਝ ਬੰਦੇ ਨੂੰ ਨਾ ਇੰਜ ਵਾਈਬਸ ਆ ਜਾਂਦੇ, ਜਿਵੇਂ ਆ ਟੈਲੀਨੋਰ ਦੇ ਜੈਜ਼ ਦੇ ਖੰਭੇ ਤੋਂ ਸਿਗਨਲ ਨਹੀਂ ਆਉਂਦੇ। ਹਾਂਜੀ ਹਾਂਜੀ। ਤੇ ਬੰਦਿਆਂ ਚੋਂ ਨਾ ਸਿਗਨਲ ਆ ਜਾਂਦੇ ਨੇ ਤੇ ਪਤਾ ਲੱਗ ਜਾਂਦਾ ਹੈ ਵੀ ਇਹ ਜਿਹੜਾ ਬੰਦਾ ਨਾ ਇਹ ਕਿਵੇਂ ਹੋ ਕੇ ਗੱਲ ਕਰਨ ਡਿਆ। ਤੇ ਫਿਰ ਜਿਹੜੇ ਲੈਵਲ ਤੇ ਕਰਨ ਡਿਆ, ਸਾਨੂੰ ਚੂੰਕਿ ਉਹ ਪਹਿਲੋਂ ਥੋੜੀ ਬਹੁਤੀ ਸੋਸ਼ਲ ਮੀਡੀਆ ਦਾ ਸੂਝ-ਬੂਝ ਹੈਗੀ ਸੀ, ਅਸੀਂ ਪਹਿਲੇ ਤਾਂ ਕੰਮ ਕਰਦੇ ਸੀ ਤੇ ਮੈਨੂੰ ਲੱਗਦਾ ਸੀ ਕਿ ਬੰਦਿਆਂ ਨੇ ਨਾ ਬੜੀ ਮੁਹੱਬਤ ਦੇਣੀ ਇਹਨੂੰ। ਆਮੀਨ। ਅੱਲਾ ਨੇ ਤੇ ਉਹ ਮੁਹੱਬਤ ਮਿਲੀ ਵੀ, ਰੱਬ ਦੀ ਜ਼ਾਤ ਨੇ ਦਿੱਤੀ। ਤੇ ਮਕਸਦ ਇਹ ਸੀ ਕਿ ਉਦੋਂ ਆ ਕੇ ਹੌਸਲਾ ਅਫਜ਼ਾਈ ਕਰਨ ਦਾ ਵੀ ਇਹ ਬੰਦਾ ਨਾ ਲਾਈਨ ਤੋਂ ਨਾ ਟੁੱਟੇ। ਅੱਛਾ, ਮੇਰੇ ਜ਼ਿਹਨ 'ਚ ਇਹ ਵੀ ਸੀ ਕਿ ਬੰਦੇ ਜੋ ਥੋੜਾ ਜਿਹਾ ਮਸ਼ਹੂਰ ਹੋ ਜਾਂਦੇ ਨਾ, ਉਹਨਾਂ ਦੀ ਟੌਰ ਬਦਲ ਜਾਂਦੀ ਏ, ਗੱਲ ਕਰਨ ਦਾ ਤਰੀਕਾ ਸਲੀਕਾ ਬਦਲ ਜਾਂਦਾ ਹੈ। ਹਾਂਜੀ। ਤੇ ਤੈਨੂੰ ਯਾਦ ਹੋਏਗਾ ਕਿ ਉਦੋਂ ਮੈਂ ਤੈਨੂੰ ਆਖਿਆ ਕੁਝ ਗੱਲਾਂ ਇਹ ਵੀ ਕੀਤੀਆਂ ਸੀ ਵੀ ਆਪਦੀ ਲਾਈਨ ਨਹੀਂ ਛੱਡਣੀ, ਬਿਲਕੁਲ ਬਿਲਕੁਲ, ਤੇ ਇੰਜ ਹੀ ਰਹਿਣੀ। ਉਹਦੀ ਵਜ੍ਹਾ ਇਹ ਆ ਕਿ ਜਦੋਂ ਸੁੱਚਾ ਕੰਮ ਕੀਤੇ ਹੀ ਰੱਬ ਭਾਗ ਲਾ ਦੇਵੇ ਤੇ ਫਿਰ ਬੰਦੇ ਨੂੰ ਕੋਈ ਪੂਰਾ ਪਰਾਂ ਜਾਣ ਦੀ ਕੀ ਲੋੜ ਕਿਹੜੀ ਆ। ਸਹੀ ਗੱਲ। ਤੇ ਉਹ ਬਸ ਮੈਂ ਤਾਂ ਸੋਚ ਕੇ ਜੋ ਆਇਆ ਸੀ ਰੱਬ ਨੇ ਕੀਤਾ ਵੀ ਉਵੇਂ। ਅੱਛਾ ਆਦਲ ਭਾਈ, ਤੁਸੀਂ ਪਿੱਛੇ ਜੇ ਨਾ ਵਲੌਗ ਨਹੀਂ ਬਣਾਏ ਜੀ। ਜੀ ਜੀ। ਤੇ ਮਤਲਬ ਰਹੇ ਆ ਤੁਸੀਂ? ਹਾਂਜੀ। ਫਿਰ ਹੁਣ ਆਊਟ ਰਿਹਾ ਮੈਂ। ਹਾਂਜੀ, ਆਊਟ ਰਿਹਾ। ਉਹਦੇ ਵਿੱਚ ਮੈਂ ਇੱਕ ਵਲੌਗ ਬਣਾ ਕੇ ਵਜ੍ਹਾ ਦੱਸੀ ਵੀ ਸੀ। ਹਾਂਜੀ। ਕਿ ਮੇਰਾ ਇਹ ਮੰਨਣਾ ਹੈਗਾ ਵੀ ਦੁਨੀਆ ਨੂੰ ਨਾ ਸਿਰਫ ਹਾਸੇ ਹੀ ਵੰਡੋ, ਠੀਕ ਹੈ। ਜਿਹੜੀ ਤੁਹਾਡੀ ਪੀੜ ਹੈ, ਜਿਹੜਾ ਤੁਹਾਡਾ ਦੁੱਖ ਹੈ, ਉਹ ਤੁਹਾਡਾ ਹੀ ਹੈ। ਹਾਏ ਹਾਏ। ਤੇ ਤੁਸੀਂ ਉਹ ਅਗਾਂਹ ਨਾ ਵੰਡੋ। ਹੋ ਸਕਦਾ ਉਹਨੂੰ ਜੜਨ ਵਾਲੇ ਬੜੇ ਹੋਣ, ਉਹਦੇ ਤੇ ਨਾਲ ਜੁੜਨ ਵਾਲੇ ਬੜੇ ਹੋਣ, ਲੇਕਿਨ ਫਿਰ ਵੀ ਗੱਲ ਇਹ ਆ ਵੀ ਉਹ ਖੁਸ਼ੀ ਹੋਵੇ ਤੇ ਵੰਡੋ, ਤੇ ਜੇ ਕੋਈ ਹੋਰ ਗੱਲ ਹੈ ਤੇ ਉਹਨੂੰ ਲੁਕਾ ਜਾਓ। ਲੇਕਿਨ ਮੈਂ ਇਤਲਾਹ ਵੀ ਦੇਣੀ ਸੀ, ਮੈਂ ਇੱਕ ਵੀਡੀਓ ਬਣਾ ਕੇ ਨਾ ਦੱਸਿਆ ਵੀ ਸੀ ਆਪਣੇ ਚੈਨਲ ਉੱਤੇ ਵੀ ਕੀ ਵਜ੍ਹਾ ਮੈਂ ਕਿਉਂ ਗਾਇਬ ਰਿਹਾ। ਤੇ ਉਹ ਤੁਸੀਂ ਹੁਣ ਸਵਾਲ ਕੀਤਾ, ਮੈਂ ਦੱਸ ਵੀ ਦੇਣਾ। ਉਹ ਵਜ੍ਹਾ ਇਹ ਸੀ ਕਿ ਵਾਲਦਾ ਸਾਹਿਬਾ ਕਾਫੀ ਬਿਮਾਰ ਰਹੀਆਂ ਸਨ ਤੇ ਉਹਨਾਂ ਦਾ ਕੈਂਸਰ ਦਾ ਇਲਾਜ ਚੱਲਦਾ ਰਿਹਾ ਤੇ ਉਹ 7-8 ਮਹੀਨੇ 9 ਮਹੀਨੇ ਚੱਲਿਆ, ਲੇਕਿਨ ਰੱਬ ਦੀ ਕਰਨੀ ਜੋ ਉਹਦੀ ਮਰਜ਼ੀ, ਉਹ ਨਹੀਂ ਜ਼ਿੰਦਾ ਰਹਿ ਸਕੀਆਂ। ਤੀਸਰੇ ਆਪਰੇਸ਼ਨ ਤੋਂ ਬਾਅਦ ਨਾ ਅੱਛਾ ਅੱਲਾ ਨੂੰ ਪਿਆਰੀ ਹੋ ਗਏ। ਤੇ ਉਹ ਜਿਹੜਾ ਨਾ 7-8 ਮਹੀਨਿਆਂ ਦਾ ਜਿਹੜਾ ਗੈਪ ਆਇਆ, ਉਹ ਇਸੇ ਵਜ੍ਹਾ ਤੋਂ ਆਇਆ ਕਿ ਮੇਰਾ ਨਾ ਕੋਈ ਜ਼ਿਹਨ ਨਹੀਂ ਸੀ ਰਲਦਾ। ਮੈਂ ਗੱਲ ਕਰਨ ਲੱਗਣਾ ਸਾਂ, ਮੇਰੇ ਕੋਲ ਹੱਸ ਕੇ ਜਾਂ ਇੰਜ ਗੱਲ ਨਹੀਂ ਸੀ ਹੁੰਦੀ ਤੇ ਮੈਂ ਆਂਦਾ ਸੀ ਯਾਰ ਮੈਂ ਐਵੇਂ ਸੜੇ ਜਿਹੇ ਮੂੰਹ ਨਾਲ ਵੀਡੀਓ ਬਣਾ ਕੇ ਮੈਂ ਲੋਕਾਂ ਨੂੰ ਕੀ ਵਿਖਾਣਾ, ਤੇ ਮੈਂ ਇਹਦੇ ਨਾਲ ਬਿਹਤਰ ਹੈ ਕਿ ਇਹਨੂੰ ਛੱਡ ਦਵਾਂ। ਫਿਰ ਮੈਂ ਤਾਂ ਇੰਨੀ ਦੇਰ ਨਾ ਜੀ, ਅੱਲਾਹ ਤਾਲਾ ਤੁਹਾਨੂੰ ਹੌਸਲਾ ਦੇਵੇ ਜੀ, ਤੇ ਅੱਲਾਹ ਤਾਲਾ ਮਾਂ ਜੀ ਨੂੰ ਜੰਨਤ 'ਚ ਜਗ੍ਹਾ ਦੇਵੇ। ਆਮੀਨ। ਤੇ ਆਜ਼ਾਹਰਾ ਮੈਂ ਇੱਥੇ ਇੱਕ ਗੱਲ ਕਰਾਂਗਾ। ਮੈਂ ਨਾ ਅੱਜ ਮੈਂ ਸੋਚਣ ਡਿਆ ਸਾਂ, ਮੈਂ ਕਿਹਾ ਬਚਪਨ 'ਚ ਅਸੀਂ ਸੋਚਦੇ ਹੁੰਦੇ ਸੀ ਨਾ ਬਈ ਉਹ ਕਹਿੰਦੇ ਸਨ ਕਿ ਬੜੇ ਪਲੂਤੇ ਹੁੰਦੇ ਸੀ ਪੰਜਾਬੀ 'ਚ। ਉਹ ਇੱਕ ਨਾ ਜਾ ਤੇਰੀ ਮਨ ਕੀ ਟੁੱਟੇ, ਤੇਰਾ ਬੇੜਾ ਬੁੱਢੇ। ਹਾਂਜੀ ਹਾਂਜੀ। ਤੇ ਉਹਦੇ ਵਿੱਚ ਇੱਕ ਪਲੂਤਾ ਵੀ ਹੁੰਦਾ ਸੀ, ਜਾ ਤੇਰੀ ਮਾਂ ਮਰੇ। ਓਏ ਹੋਏ ਹੋਏ। ਅੱਛਾ, ਮੈਂ ਤਾਂ ਉਹ ਜਿਹੜੇ ਨਾ ਉਹਨੂੰ ਕਦੀ ਸੋਚਿਆ ਹੀ ਨਹੀਂ ਕਿ ਇਹ ਵੀ ਕੋਈ ਪਲੂਤਾ ਹੈ। ਇਹ ਤਾਂ ਅਸੀਂ ਵੀ ਐਵੇਂ ਇੱਕ ਗਾਲ ਜੀ ਜਾਂ ਬਦਦੁਆ ਜੀ ਹੈਗੀ ਹੈ, ਲੇਕਿਨ ਮੈਂ ਕਹਿੰਦਾ ਸਾਰੇ ਪਲੂਤਿਆਂ ਤੋਂ ਵੱਡਾ ਪਲੂਤਾ ਹੀ ਇਹ ਆ। ਓਏ ਹੋਏ। ਕਹਿੰਦੇ ਸੁਣ ਕੇ ਉਹਦੀ ਤਾਂ ਮਾਂ ਹੀ ਮਰ ਗਈ। ਮਾਂ। ਤੇ ਇਹ ਜਿਹੜਾ ਨਾ ਮਾਂ ਤੋਂ ਬਾਅਦ ਇਹ ਜਿਹੜੇ ਪਲੂਤੇ ਦੇ ਵਿੱਚ ਜਿਹੜਾ ਬੰਦੇ ਨੂੰ ਦੁੱਖ ਦੇਣ ਵਾਲੀ ਜਿਹੜੀ ਗੱਲ ਹੈ ਨਾ, ਸਭ ਤੋਂ ਵੱਡਾ ਦੁੱਖ ਹੀ ਬੰਦੇ ਵਾਸਤੇ ਇਹ ਆ। ਹਾਂਜੀ। ਤੇ ਉਹ ਮੈਂ ਐਵੇਂ ਸੋਚਣ ਡਿਆ ਸੀ, ਮੈਂ ਕਿਹਾ ਵੀ ਅਸੀਂ ਬਚਪਨ 'ਚ ਕਿਵੇਂ ਇੱਕ ਦੂਜੇ ਨੂੰ ਕਹਿ ਦਿੱਤਾ ਸੀ, ਲੇਕਿਨ ਇਹ ਬੜੀ ਵੱਡੀ ਬਦਦੁਆ ਜਾਂ ਗੱਲ ਹੈ, ਅੱਲਾ ਬਚਾਵੇ। ਆਮੀਨ। ਅੱਛਾ ਆਪਣਾ ਆਦਲ ਭਾਈ, ਲੋਕ ਤੁਹਾਨੂੰ ਬਾਹਰ ਦੇਖਣ ਨੂੰ ਤਰਸ ਗਏ ਵੀ ਹੁਣ ਬਾਹਰ ਸਾਨੂੰ ਦਿਖਾਓ ਤੁਸੀਂ, ਕਿਉਂਕਿ ਜਿਹੜੀ ਤੁਹਾਡੀ ਅਸਲ ਪਛਾਣ ਸੀ ਨਾ ਜੀ, ਤੁਸੀਂ ਦੁਨੀਆ ਫਰਾ ਰਹੇ ਸੀਗੇ, ਉਹ ਇੱਕ ਤੁਹਾਡਾ ਆਪਣਾ ਅੰਦਾਜ਼ ਆ। ਤੇ ਉਹ ਹੁਣ ਸਾਨੂੰ ਕਦੋਂ ਵਲੌਗ ਮਿਲਣਗੇ ਦੇਖਣ ਨੂੰ? ਉਹ ਜੀ ਵੈਸੇ ਤਾਂ ਵਲੌਗ ਹੁਣੇ ਹੀ ਆ ਜਾਣੇ ਸੀ, ਉਹ ਮੈਂ ਛੋਟੀ ਜਿਹੀ ਇਤਲਾਹ ਦੇ ਦਾਂ, ਭਲਾ ਹੋਵੇ ਇੰਡੀਅਨ ਸਰਕਾਰ ਦਾ ਉਹਨੇ ਵੀਜ਼ਾ ਹੀ ਨਹੀਂ ਦਿੱਤਾ। ਮੈਂ ਜਾਣਾ ਸੀ ਇੰਡੀਆ, ਅਪਲਾਈ ਕੀਤਾ ਤੇ ਉਹ ਇਹਨਾਂ ਦਾ ਹਿਸਾਬ ਇੰਜ ਹੀ ਹੁੰਦਾ ਪਾਕਿਸਤਾਨ ਤੇ ਇੰਡੀਆ ਦਾ ਨਾ। ਉਧਰੋਂ ਜਿਹੜੇ ਵੀਜ਼ੇ ਆਉਂਦੇ ਨੇ ਅੱਧਿਆਂ ਨੂੰ ਦਿੰਦੇ ਨੇ ਪਾਕਿਸਤਾਨ ਵਾਲੇ, ਤੇ ਇੰਡੀਆ ਵਾਲੇ ਵੀ ਇੰਜ ਕਰਦੇ ਨੇ ਵੀ ਅੱਧਿਆਂ ਨੂੰ ਦਿੰਦੇ ਨੇ ਜਿਹੜੇ ਅਪਲਾਈ ਕਰਦੇ ਨੇ ਉਰਸ ਤੇ ਉਰਾਂ ਪਰਾਂ। ਉਹ ਮੈਂ ਉਰਸ ਤੇ ਅਪਲਾਈ ਕੀਤਾ ਸੀ ਤੇ ਮੈਨੂੰ ਵੀਜ਼ਾ ਕੋਈ ਨਹੀਂ ਮਿਲਿਆ। ਹੁਣ ਮੈਂ ਫਿਰ ਅਗਲਾ ਜਿਹੜਾ ਖਵਾਜਾ ਅਮੀਰ ਖੁਸਰੂ ਰਹਿਮਤੁल्लाह ਅਲੈਹ ਦਾ ਅਪਲਾਈ ਕੀਤਾ, ਜੇ ਮਿਲ ਗਿਆ ਤੇ ਉਹ ਫਿਰ ਮੈਂ ਮਈ ਜੂਨ ਦੇ ਵਿੱਚ ਵਲੌਗ ਆਉਂਦੇ। ਤੇ ਅਗਰ ਉਹ ਪਹਿਲਾਂ ਹੀ ਮਿਲ ਜਾਂਦਾ ਨਿਜ਼ਾਮੁਦੀਨ ਵਾਲਾ, ਤੇ ਅੱਜ ਵਲੌਗ ਤੁਸੀਂ ਵੇਖ ਰਹੇ ਹੁੰਦੇ। ਹੁਣ ਪਲਾਨ ਇਹ ਆ ਕਿ ਉਤਲੇ ਮਹੀਨੇ ਜਾਂ ਤਾਂ ਕਾਜ਼ਖਸਤਾਨ ਜਾਵਾਂਗੇ ਜਾਂ ਈਰਾਨ ਜਾਵਾਂਗੇ।
ਅੱਛਾ, ਇਹ ਵੀ ਜਗ੍ਹਾ ਪਿਆਰੀਆਂ, ਦੋਵੇਂ ਪਿਆਰੀਆਂ। ਹਾਂ, ਈਰਾਨ ਮੈਂ ਪਹਿਲੇ ਵੀ ਗਿਆ ਹੋਇਆ, ਲੇਕਿਨ ਮੈਂ ਇੱਕ ਸ਼ਹਿਰ 'ਚ ਰਹਿ ਰਿਹਾ, ਉਹਨਾਂ ਦਾ ਨਾ 9 ਰੋਜ਼ ਸੀ ਨਵਾਂ ਸਾਲ, ਤਾਂ ਮੈਂ ਕਿਤੇ ਜਾ ਨਹੀਂ ਸਕਿਆ, ਤੇ ਹੁਣ ਇਹ ਦੋ 'ਚ ਕਿਸੇ ਇੱਕ 'ਚ ਜਾ। ਨਹੀਂ, ਇਹ ਵੀ ਬਹੁਤ ਵਧੀਆ, ਪਰ ਨਾ ਤੁਸੀਂ ਇੰਡੀਆ ਦੀ ਕੋਸ਼ਿਸ਼ ਜਾਰੀ ਰੱਖਿਓ, ਕਿਉਂਕਿ ਜੋ ਤੁਸੀਂ ਸਾਨੂੰ ਇੰਡੀਆ ਜਾ ਕੇ ਦਿਖਾਣਾ ਜਾਂ ਜੋ ਅਸੀਂ ਉੱਥੇ ਜੁੜੇ ਹੋਏ ਆ ਚੜ੍ਹਦੇ ਪੰਜਾਬ ਨਾਲ, ਉਹ ਤਾਂ ਨਹੀਂ ਨਾ ਗੱਲ ਲੱਭਣੀ ਸਾਨੂੰ ਕਿਤੇ ਹੋਰ ਮੁਲਕ 'ਚ। ਐਵੇਂ ਹਾਂਜੀ, ਕਿਉਂਕਿ ਉਹ ਇਸ ਤਰ੍ਹਾਂ ਨਾ, ਜਿਹੜੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਲਾਹੌਰ ਦੇ ਵਲਾਗ ਬਣਾਏ ਨਾ, ਦੇਖੋ ਇੰਨੀ ਦੇਰ ਹੋ ਗਈ ਸਾਨੂੰ ਇੱਥੇ ਜੰਮਪਲ ਆ ਸਾਡੀ ਵੀ, ਲਾਹੌਰ ਦੇ ਵਿੱਚ ਰਹਿਣ ਵਾਲੇ ਬੰਦੇ ਕਹਿੰਦੇ ਅਸੀਂ ਲਾਹੌਰ ਨਹੀਂ ਦੇਖਿਆ, ਆਦਲ ਤਨਵੀਰ ਨੇ ਦਿਖਾਇਆ। ਉਹ ਐਵੇਂ ਜੀ ਕੋਸ਼ਿਸ਼ ਤਾਂ ਐਵੇਂ ਕਰੀ ਦੀ ਹੈ ਵੀ ਜਿਹੜੇ ਮਨਾਰੇ ਪਾਕਿਸਤਾਨ ਤੋਂ ਇਲਾਵਾ ਵੀ ਲਾਹੌਰ ਹੈਗਾ। ਸਹੀ ਗੱਲ ਵੀ ਹੁਣ ਉਹ ਤਾਂ ਵੇਖਿਆ ਹੀ ਸਾਰੇ ਜਾਣ ਨੇ। ਅੱਛਾ, ਸਾਊਦੀਆ 'ਚ ਤੁਹਾਡੇ ਲੋਕ ਬੜਾ ਤੁਹਾਨੂੰ ਪਸੰਦ ਕਰਦੇ ਆ, ਇਹਦੀ ਕੀ ਵਜ੍ਹਾ? ਉਹ ਵਜ੍ਹਾ ਇਹ ਹੈ ਕਿ ਮੈਂ ਕੰਮ ਜਿਹੜਾ ਸ਼ੁਰੂ ਕੀਤਾ ਸੀ ਸਾਊਦੀ ਅਰਬ ਤੋਂ ਹੀ ਕੀਤਾ ਸੀ। ਅੱਛਾ। ਮੈਂ ਜਦੋਂ 2017 ਚ ਚੈਨਲ ਬਣਾਇਆ ਤੇ ਮੈਂ ਖਬਰਾਂ ਦਿੰਦਾ ਸਾਂ, ਆ ਜਿਹੜੇ ਆਪਣੇ ਓਵਰਸੀਜ਼ ਭੈਣ ਭਰਾ ਨੇ ਸਾਊਦੀ ਅਰਬ, ਮਾਸ਼ਾਅੱਲਾ, ਇਹਨਾਂ ਕੋਲ ਖਬਰਾਂ ਜਾਣੀਆਂ, ਇਹਨਾਂ ਨੂੰ ਪਤਾ ਲੱਗਣਾ ਇਕਾਮੇ ਦੇ ਕਵਾਨੀਨ ਤੇ ਉਥੋਂ ਦੇ ਮਸਾਇਲ, ਉਹਨਾਂ ਦਾ ਹੱਲ। ਤੇ ਫਿਰ ਜਦੋਂ ਆ ਕਰੋਨਾ ਨਹੀਂ ਆਇਆ, ਹਾਂਜੀ, ਤੇ ਕਰੋਨਾ 'ਚ ਲੋਕ ਹੋ ਗਏ ਆਪਦੀਆਂ ਥਾਵਾਂ ਤੇ ਬੰਦ। ਹਾਂਜੀ, ਜਿਹੜਾ ਪਾਕਿਸਤਾਨ ਸੀ ਉਹ ਪਾਕਿਸਤਾਨ ਰਹਿ ਗਿਆ, ਜਿਹੜਾ ਸੌਦਰ ਉੱਥੇ ਰਹਿ ਗਿਆ। ਉਹਨਾਂ ਨੇ ਹੁਣ ਆਣਾ ਜਾਣਾ, ਤੇ ਉਹ ਸਾਰਿਆਂ ਨੂੰ ਖਬਰਾਂ ਨਾ ਕੋਈ ਜੀਓ ਜਾਂ 에ਅਰਵਾਈ ਤੋਂ ਤਾਂ ਲੱਭਦੀਆਂ ਨਹੀਂ ਸੀ, ਕਿਉਂਕਿ ਉਹ ਪਾਕਿਸਤਾਨ ਵਾਲੇ ਬਿਜ਼ੀ ਸਨ। ਤੇ ਅਸੀਂ ਫਿਰ ਉਹਨਾਂ ਵਾਸਤੇ ਖਬਰਾਂ ਜਾਰੀ ਕੀਤੀਆਂ, ਦੱਸਿਆ ਇਹ ਕਾਨੂੰਨ ਆ ਗਿਆ, ਇੰਜ ਨਹੀਂ। ਉਹਨਾਂ ਦਿਨਾਂ 'ਚ ਫਿਰ ਜਿਹੜੀ ਦੁਨੀਆ ਨਹੀਂ ਵੀ ਵੇਖਿਆ ਸੀ ਉਹਨੇ ਵੀ ਵੇਖ ਲਿਆ। ਤੇ ਇਹ ਮੁਹੱਬਤ ਉਦੋਂ ਦੀ ਮਿਲੀ ਲੋਕਾਂ ਦੀ, ਕਿਉਂਕਿ ਉਹਨਾਂ ਨੂੰ ਨਾ ਉਹਨਾਂ ਦੇ ਮਸਲਿਆਂ ਦਾ ਹੱਲ ਮਿਲ ਗਿਆ, ਖਬਰ ਮਿਲ ਗਈ, ਕੀ ਕਾਨੂੰਨ ਆਇਆ, ਅਸੀਂ ਕਿਵੇਂ ਜਾ ਸਕਨੇ ਆ। ਉਹ ਤਾਂ ਕਰਕੇ ਲੋਕ ਜਿਹੜਾ ਨਾ ਉਹ ਨਾ ਜੀ ਤੁਹਾਨੂੰ ਲੋਕ ਉੱਥੇ ਪਿਆਰ ਕਰਦੇ ਸੀ ਨਾ ਸਾਊਦੀਆ 'ਚ, ਉਹਦੀ ਵਜ੍ਹਾ ਤੋਂ ਸਾਨੂੰ ਬੜਾ ਕਰਦੇ। ਉਹ ਇਦਾਂ ਹੋਇਆ, ਜਦੋਂ ਤੁਸੀਂ ਮੇਰੇ ਕੋਲ ਆਏ ਨਾ, ਤੁਸੀਂ ਵੀਡੀਓ ਬਣਾਈ ਸੀ, ਇੱਕ ਤਾਂ ਤੁਸੀਂ ਲੋਕਾਂ ਨੂੰ ਪੂਰਾ ਮੇਰਾ ਐਡਰੈਸ ਦੱਸਿਆ ਸੀ ਉਦੋਂ ਜਦੋਂ ਤੁਸੀਂ ਕਾੜਿਓ ਨਿਕਲੇ, ਤੁਸੀਂ ਵੀਡੀਓ ਬਣਾਈ ਵੀ ਰਾਵੀ ਟੱਪ ਗਏ ਆ, ਵੱਟੂ ਚੌਕ ਆ ਗਿਆ ਤੇ ਆ ਗਿਆ। ਅੱਛਾ, ਮੈਨੂੰ ਡਰ ਵੀ ਲੱਗਦਾ ਸੀ ਵੀ ਮੈਂ ਗਲਤ ਕੰਮ ਨਾ ਕਰ ਰਿਹਾ ਹਾਂ, ਦੂਜੇ ਤਰੀਕੇ ਨਾਲ ਪੜ ਜਾਵੇ। ਨਹੀਂ, ਉਹ ਵੀਡੀਓ ਜੀ ਮੇਰੇ ਵਾਸਤੇ ਉਹ ਐਸੀ ਸਾਬਤ ਹੋਈ ਨਾ ਜੀ ਕਿ ਤੁਸੀਂ ਮੇਰਾ ਤਾਰਫ ਕਰਾਤਾ ਸੀ ਦੁਨੀਆ ਨੂੰ। ਬਸ ਮੈਂ ਕਿਹਾ ਜੀ ਸਾਊਦੀਆ 'ਚ ਕੋਈ ਵੀ ਟੈਲੀਫੋਨ ਆਂਦਾ ਨਾ, ਅੱਛਾ, ਤੇ ਉਹ ਦੱਸਦਾ ਜੀ ਅਸੀਂ ਤੁਹਾਨੂੰ ਆਦਲ ਭਾਈ ਦੇ ਪੇਜ ਤੇ ਦੇਖਿਆ ਸੀ। ਅੱਛਾ, ਇੰਨਾ ਲੋਕ ਪਿਆਰ ਕਰਦੇ। ਅਰੇ ਵਾਹ, ਵਾਹ ਵਾਹ। ਤੇ ਉਹਦੇ 'ਚ ਮੈਂ ਆਖਿਆ ਸੀ ਵੀ ਉਹ ਤੁਹਾਡੇ ਕੋਲ ਨਾ ਲੋਕੇਸ਼ਨ ਪੁੱਛ ਕੇ ਉਹ ਤੁਹਾਡਾ ਟਾਈਮ ਬਚ ਜਾਵੇ, ਜ਼ਰਾ ਸਿੱਧਾ ਨਾ ਰਾਹ। ਤੁਸੀਂ ਬਚਾਤਾ ਸੀ ਟਾਈਮ। ਨਹੀਂ ਤੇ ਜੀ ਕੋਈ ਆਂਦਾ, ਕੋਈ ਪਿਆਰ ਲੈ ਕੇ ਹੀ ਆਂਦਾ ਜੀ। ਬੜਾ ਪਿਆਰ। ਤੁਸੀਂ ਹੁਣ ਮਤਲਬ ਇੰਨੀ ਮਸਰੂਫੀਅਤ ਆ ਤੁਹਾਡੀ, ਤੇ ਫਿਰ ਤੁਸੀਂ ਇੰਨੀ ਮੁਹੱਬਤ ਲੈ ਕੇ ਆਏ ਆ, ਤੇ ਫਿਰ ਤੁਸੀਂ ਆ ਜਿਹੜੀ ਦੋਹਰੀ ਮੁਹੱਬਤ ਦਿੱਤੀ ਹੈ ਵੀ ਜ਼ੁਬੈਰ ਰਿਆਜ਼ ਨਾਲ ਗੱਲ ਕਰਾਤੀ ਜੀ। ਨਹੀਂ, ਮੈਨੂੰ ਅਚਾਨਕ ਜ਼ਿਕਰ ਹੋਇਆ, ਤੇ ਜ਼ੁਬੈਰ ਰਿਆਜ਼ ਦਾ 3-4 ਦਿਨ ਪਹਿਲੇ ਫੋਨ ਆਇਆ ਸੀ, ਤੇ ਮੈਨੂੰ ਕਹਿ ਰਿਹਾ ਸੀ ਯਾਰ ਉਹ ਅੰਜਮ ਦੀ ਵੀਡੀਓ ਮੈਂ ਵੇਖਣਾ, ਤੇ ਬੜੀਆਂ ਵਧੀਆ ਗੱਲਾਂ ਕਰਦਾ ਹੈ। ਖੈਰ ਉਹ ਉਰਦੂ 'ਚ ਬੋਲਦਾ ਹੈ, ਜ਼ਾਰੀ ਗੱਲ ਹੈ, ਆਪਾਂ ਤਾਂ ਪੰਜਾਬੀ 'ਚ ਗੱਲ ਕਰਨ ਦੇ। ਤੇ ਕਹਿੰਦਾ ਵੀ ਜਦੋਂ ਮੈਂ ਹੁਣ ਆਣਾ ਹੈ ਨਾ ਪਾਕਿਸਤਾਨ, ਤੇ ਅੰਜਮ ਸਰੋਇਆ ਕੋਲ ਜਾਣਾ ਹੈ, ਤੇ ਚਲੇ ਜਾਵਾਂਗੇ ਆਪਾਂ। ਮੈਂ ਕਿਹਾ ਉਹਨੂੰ ਤਾਂ ਚਾਹ ਹੀ ਬੜੇ ਹੋਣੇ ਨੇ ਤੇਰੇ ਆਣ ਦੇ, ਤੂੰ ਆ ਤਾਂ ਸਹੀ। ਸਾਰੇ ਪਿੰਡ ਨੂੰ ਜੀ, ਸਾਡਾ ਪੂਰਾ ਇਲਾਕਾ ਜੀ ਉਹਨਾਂ ਦੀ, ਕਿਉਂਕਿ ਉਹਨਾਂ ਨੇ ਸਾਨੂੰ ਨਾ ਐਸੀ ਜ਼ਿਆਰਤਾਂ ਕਰਾਤੀਆਂ ਨਾ ਜੀ, ਅਸੀਂ ਸੋਚ ਵੀ ਨਹੀਂ ਸਕਦੇ ਜੀ। ਅੱਛਾ, ਫਿਰ ਇੱਕ ਹੋਰ ਗੱਲ ਦੇਖੋ, ਅੱਲਾਹ ਤਾਲਾ ਨੇ ਉਹਨਾਂ ਨੂੰ ਇੰਨਾ ਮਸ਼ਹੂਰ ਕੀਤਾ, ਇੰਨੀ ਇੱਜ਼ਤ ਅੱਲਾਹ ਤਾਲਾ ਨੇ ਦਿੱਤੀ, ਤੇ ਯਾਰੋ ਮੈਂ ਮਿਲਿਆ ਨਾ ਬੰਦਾ ਯਾਰ ਮਿਟਿਆ ਹੈ। ਉਹ ਐਵੇਂ ਹੀ ਹੈ, ਇਹਦੇ 'ਚ ਕੋਈ ਉਰਦੂ 'ਚ ਲਫ਼ਜ਼ ਮੁਬਾਲਗਾ ਆਰਾਈ। ਸੱਚੀ ਗੱਲ ਇਹ ਆ ਬਈ ਜ਼ੁਬੈਰ ਰੰਗੇ ਬੰਦੇ ਘੱਟ ਹੀ ਹੁੰਦੇ ਨੇ, ਉਹ ਜਿਹੜਾ ਉਹਨੂੰ ਮਿਲਿਆ ਨਾ ਉਹਨੂੰ ਪਤਾ ਹੈ ਵੀ ਉਹ ਕੀ ਹੈ। ਤੁਹਾਡੇ ਜੋ ਖਿਆਲ ਨੇ ਨਾ, ਮੇਰੇ ਵੀ ਇਹੀ ਸਨ। ਤੁਸੀਂ ਤਾਂ ਜਦੋਂ ਮੈਂ ਮਿਲਿਆ, ਮੈਂ ਜੋ ਮਿਲਿਆ ਨਾ ਜੀ ਪਹਿਲੀ ਵਾਰੀ, ਹਾਂਜੀ, ਤੇ ਉਦੋਂ ਇੰਜ ਸੀ। ਫਿਰ ਆਪਣਾ ਅਬਦੁਲ ਮਾਲਿਕ ਫਰੀਦ, ਇਹ ਮੁੰਡਾ ਬਹੁਤ, ਤੁਸੀਂ ਨਹੀਂ ਅਜੇ ਮਿਲੇ ਹੋਣੇ, ਇਹ ਮੁੰਡਾ ਬੜੇ ਚਾਲ ਆ, ਇਹ ਮੱਕਾ 'ਚ ਰਹਿੰਦਾ ਹੈ। ਅੱਛਾ, ਮਾਸ਼ਾਅੱਲਾ। ਤੇ ਇਹ ਮੈਨੂੰ ਉੱਥੇ ਮਿਲਣ ਆਇਆ ਮੱਕਾ ਹੋਟਲ 'ਚ, ਤੇ ਫੋਨ ਕਰਕੇ ਨਾ, ਤੇ ਮੈਂ ਥੋੜੀ ਦੇਰ ਬਾਅਦ ਵੇਖਿਆ, ਤੇ ਮੈਂ ਥੱਲੇ ਜਾ ਕੇ ਵੇਖਿਆ ਤੇ ਰਿਸੈਪਸ਼ਨ 'ਚ ਬੈਠਾ, ਤੇ ਮੈਨੂੰ ਬੜੀ ਸ਼ਰਮਿੰਦਗੀ ਹੋਈ। ਮੈਂ ਕਿਹਾ ਯਾਰ ਵੀ ਇੱਕ ਅੱਲਾ ਨੇ ਇੱਜ਼ਤ ਦਿੱਤੀ ਇੱਕ ਬੰਦੇ ਨੂੰ, ਵੱਡਾ ਬੰਦਾ ਹੈ, ਤੇ ਮੇਰੀ ਵਜ੍ਹਾ ਤੋਂ ਇੰਤਜ਼ਾਰ ਕਰਨਾ ਪਿਆ। ਮੈਂ ਜਾ ਕੇ ਮਾਜ਼ਰਤ ਕੀਤੀ, ਕਹਿੰਦੇ ਨਹੀਂ ਫਿਰ ਕੀ ਹੋ ਗਿਆ। ਤੇ ਮੈਂ ਹੈਰਾਨ ਹੋ ਗਿਆ। ਸਾਡੇ ਜ਼ਿਹਨ 'ਚ ਪਤਾ ਕੀ ਬਣਿਆ ਸੀ ਵੀ ਇਹ ਬੰਦੇ ਦੇ 2 ਮਿਲੀਅਨ ਸਬਸਕ੍ਰਾਈਬਰ ਹੋ ਗਏ ਨੇ, 3 ਮਿਲੀਅਨ ਹੋ ਗਏ ਨੇ, ਇਹ ਖਰੇ ਕਿੱਥੇ ਲੈਂਦਾ, ਕਿੱਥੇ ਚੜਦਾ ਹੋਣਾ, ਇਹਦੀ ਸੋਚ ਕਿੱਥੇ ਖਲੋਂਦੀ। ਲੇਕਿਨ ਨਾ, ਇਹ ਸੱਚੀ ਗੱਲ ਆ ਵੀ ਇਹ ਜਿਹੜੇ ਲੋਕ ਨੇ, ਇਹ ਮੱਕਾ 'ਚ ਮਦੀਨਾ 'ਚ ਬੜੇ ਕਮਾਲ ਲੋਕ ਨੇ ਜੀ। ਮੈਂ ਕਿਹਾ ਜੀ, ਉਂਝ ਤਾਂ ਸਾਡੇ ਜਿੰਨੇ ਵੀ ਪਰਦੇਸੀ ਭਰਾ ਸਾਰਿਆਂ ਨੇ ਬੜਾ ਪਿਆਰ ਦਿੱਤਾ। ਕੋਈ ਦੁਬਈ 'ਚ ਸੀਗੇ, ਕੋਈ ਸਾਊਦੀ ਅਰਬ 'ਚ ਸੀ, ਸਾਰੇ ਕਹਿੰਦੇ ਸੀਗੇ ਵੀ ਸਾਡੇ ਕੋਲ ਰੋਟੀ ਖਾਓ। ਉਹ ਬੜਾ ਪਿਆਰ ਰੱਖਦੇ ਆ ਸਾਡੇ ਵਾਸਤੇ। ਪਰ ਜੀ ਜ਼ੁਬੈਰ ਰਿਆਜ਼ ਦਾ ਇਦਾਂ ਸੀਗਾ ਕਿ ਮੈਂ ਨਾ ਮਤਲਬ ਇੰਨਾ ਕੁ ਤੇ ਮੈਂ ਸੋਚ ਸਕਦਾ ਸੀਗਾ ਵੀ ਚਲੋ ਮੈਨੂੰ ਆ ਕੇ 2 ਮਿੰਟ ਟਾਈਮ ਦੇ ਦੇਣਗੇ, ਮਿਲ ਲੈਣਗੇ। ਉਹ ਹੋਟਲ 'ਚ ਲੈ ਗਏ, ਤੇ ਵੱਡੇ ਹੋਟਲ 'ਚ, ਉੱਥੇ ਰੋਟੀ ਖਵਾਈ। ਅੱਧੀ ਦਿਹਾੜੀ ਤੋਂ ਬਹੁਤਾ ਟਾਈਮ ਉਹਨਾਂ ਨੇ ਦਿੱਤਾ ਜੀ। ਟਾਈਮ ਦੀ ਅਸਲ ਮੁੱਲ ਟਾਈਮ ਦਾ। ਹਾਂਜੀ, ਤੇ ਮੈਨੂੰ ਨਾ ਜੀ
ਉਹ ਬਿਲਕੁਲ ਉਹ ਯਾਦ, ਤੁਹਾਡੀ ਸਾਰੀਆਂ ਗੱਲਾਂ ਹੁਣ ਤੱਕ ਯਾਦ ਆ ਤੇ ਉਹ ਯਾਦ ਰੱਖਣੀਆਂ ਜਿਹੜੀਆਂ ਤੁਸੀਂ ਮੈਨੂੰ ਉਹ ਦੱਸੀਆਂ ਸੀ ਨਾ ਹਦਾਇਤਾਂ, ਉਹ ਮੈਂ ਹਜੇ ਤੱਕ ਸਾਂਭ ਕੇ ਰੱਖੀਆਂ ਹੋਈਆਂ। ਬਸ ਅੱਲਾਹ ਪਾਕ ਹੁਣ ਤੁਸੀਂ ਆਏ ਆ, ਤੁਹਾਡੇ ਕੋਲੋਂ ਟਾਈਮ ਲਵਾਂਗੇ, ਅਸੀਂ ਇਨਸ਼ਾਅੱਲਾ ਹੋਰ ਸਿੱਖਾਂਗੇ। ਇਨਸ਼ਾਅੱਲਾ ਜੀ, ਅਸੀਂ ਵੀ ਤੁਹਾਡੇ ਕੋਲ ਸਿੱਖਦੇ ਰਹਿੰਦੇ ਆ ਜੀ। ਮੇਰਾ ਬੜਾ ਦਿਲ ਕਰਦਾ ਮੈਂ ਪੰਜਾਬੀ 'ਚ ਐਵੇਂ ਨਾ ਕੋਈ ਅੱਛਾ, ਪੰਜਾਬੀ ਤੁਸੀਂ ਬਹੁਤ ਸੋਹਣੀ ਬੋਲਦੇ ਆ। ਅੱਛਾ, ਉਹ ਕਰਤਾਰਪੁਰ ਵਾਲੇ 'ਚ ਕਰਤਾਰਪੁਰ ਵਾਲੇ ਤੁਸੀਂ ਦੇਖਿਆ। ਅੱਛਾ, ਉਹਦੇ 'ਚ ਮੈਂ ਆਪਣੀ ਪੰਜਾਬੀ ਨਹੀਂ ਸੀ ਬੋਲੀ, ਮੈਂ ਉਹਦੇ 'ਚ ਕੋਸ਼ਿਸ਼ ਕੀਤੀ ਸੀ ਕਿ ਮੈਂ ਉਹ ਸਿੱਖਾਂ ਲਈ ਬੋਲਾਂ, ਕਿਉਂਕਿ ਵੀਡੀਓ ਉਹਨਾਂ ਨੇ ਵੇਖਣੀ ਸੀ ਜ਼ਿਆਦਾ। ਹਾਂਜੀ ਹਾਂਜੀ, ਉਹਨਾਂ ਦਾ ਉਹ ਮੱਕਾ ਮਦੀਨਾ ਜੀ ਸਾਰਾ ਕੁਝ, ਜ਼ਾਹਰ ਹੈ ਜੀ। ਤੇ ਮੈਂ ਕੋਸ਼ਿਸ਼ ਕੀਤੀ ਸੀ ਪੂਰੀ ਉਹਦੇ ਵਿੱਚ ਕਿ ਮੈਂ ਜਿੰਨੇ ਲਫ਼ਜ਼ ਬੋਲ ਸਕਣਾ ਮੈਂ ਉਹਨਾਂ ਲਈ ਬੋਲਾਂ। ਉਹ ਤਾਂ ਜ਼ਰਾ ਨਹੀਂ, ਉਹ ਬੜੀ ਸੋਹਣੀ ਰਹੀ ਆ, ਕਾਮਯਾਬ ਰਹੀ ਉਹ। ਤੇ ਬੜੀ ਮਿਹਰਬਾਨੀ ਜੀ ਆਦਲ ਤਨਵੀਰ ਸਾਹਿਬ ਜੀ, ਬਹੁਤ ਜੀਂਦੇ ਵਾਸਤੇ।